ਆਮ ਪਹੁੰਚੇ ਜਿਸ ਤਰ੍ਹਾਂ ਤੁਸੀਂ ਵੇਖ ਲਿਓ ਅੱਜ ਅਸੀਂ ਇੱਕ ਗਾਉਂ ਕੀ ਨਾਮ ਹੈ ਹਰਬੋਕੀ ਸਰ ਹਰਬੋਕੀ ਅਸੀਂ ਆਏ ਆ ਸ਼ਿਵਪੁਰੇ ਦੇ ਇਲਾਕੇ ਦੇ ਕੋਲ ਅਸੀਂ ਆਏ ਆ ਤੇ ਪਿਆਰੇ ਭਾਈ ਸਾਡੇ ਨਾਲ ਜ਼ਿਮੀਂਦਾਰ ਕਿਸਾਨ ਮੌਜੂਦ ਨੇ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਨੇ ਬੜੇ ਅੱਛੇ ਤਰੀਕੇ ਦੇ ਨਾਲ ਨਿਜ਼ਾਮ ਨੂੰ ਕਰ ਰਹੇ ਨੇ। ਮੈਂ ਇਨਫੋਰਮੇਸ਼ਨ ਲੈਣਾ ਮੇਰਾ ਬੜਾ ਦਿਲ ਕਰਦਾ ਕਿ ਇਹਨਾਂ ਦੇ ਕੋਲੋਂ ਨਾ ਇਨਫੋਰਮੇਸ਼ਨ ਕਲੈਕਟ ਕਰੀਏ ਯਾਰ ਇਹ ਕਿੰਜ ਕੰਮ ਕਰਦੇ ਹੋ, ਪ੍ਰੋਫਿਟ ਕੀ ਹੈ, ਨਫਾ ਕੀ ਹੈ, ਨੁਕਸਾਨ ਕੀ ਹੈ, ਮੇਰਾ ਬੜਾ ਸ਼ੌਕ ਆਉਂਦਾ ਹੈ। ਤੇ ਅੱਜ ਅਸੀਂ ਨਾ ਇਹਨਾਂ ਦੇ ਕੋਲੋਂ ਨਾ ਲੱਗਾ ਲਗਾਇਆ ਕੋਸ਼ਿਸ਼ ਕਰ ਰਹੇ ਹਾਂ ਭਾਈ ਹਰਾਂ ਨੂੰ ਕਿ ਪਿਆਜ਼ ਲੱਗਾ ਲਗਾਈ ਅਸੀਂ ਖਰੀਦ ਲਈਏ। ਤੁਹਾਨੂੰ ਪਤਾ ਹੈ ਇਹ ਜਿਹੜਾ ਦੌਰ ਵਕਤ ਜਾ ਰਿਹਾ ਕੋਈ ਵੀ ਬੱਚਾ ਨਹੀਂ ਹੈ ਤੇ ਲਹੂ ਦੇ ਭਾਅ ਜਿਹੜਾ ਨਾ ਪਿਆਜ਼ ਹੋਇਆ ਪਿਆ, ਠੀਕ ਹੈ ਜੀ। ਤੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਉਹ ਕਹਿੰਦੇ ਨੇ ਯਾਰ ਅਸੀਂ ਜਿਹੜਾ ਕਾਣੇਰਾ ਲਿਆ ਕੇ ਲਾਇਆ ਨਾ ਉਹ ਹੀ ਕਾਫੀ ਮਹਿੰਗਾ ਲਾਇਆ ਹੈ ਤੇ ਸਾਡੀ ਤਕਰੀਬਨ ਵਿਗਾ ਪੈਲੀ ਹੈ ਜਿਹਦੇ ਵਿੱਚ ਅਸੀਂ ਮਤਲਬ ਕਿ ਨਾ ਇਹ ਪਿਆਜ਼ ਲਾਇਆ ਹੈ। ਤੇ ਅੱਜ ਮੈਂ ਇੱਕ ਹੋਰ ਬੜੀ ਤਜਰਬੇ ਦੀ ਗੱਲ ਸਿੱਖੀ ਏ ਕਿ ਸੁਣਦੇ ਆਏ ਆ ਛੋਟੇ ਹੁੰਦੇ ਆ ਕਿ ਗੰਢਿਆਂ ਦੇ ਵਿੱਚੋਂ ਗੰਢੇਲਾਂ ਉੱਗ ਪੈਂਦੀਆਂ ਨੇ, ਕਿਉਂ ਭਾਜੀ? ਤੇ ਅੱਜ ਇਹ ਗੰਢੇਲ ਇਹਦੇ ਗੰਢੇਲ ਦਾ ਮੈਂ ਉਹਨਾਂ ਨੂੰ ਪੁੱਛਿਆ ਇਹ ਦੇਖੋ ਕਿੰਨੇ ਸੋਹਣੇ ਲਾਲ ਰੰਗ ਦੇ ਦੋ ਪਿਆਜ਼ ਮੈਂ ਪੁੱਟੇ ਨੇ ਭਾਈ ਇਹਨਾਂ ਦੇ ਵੱਡੇ ਗੰਢੇ ਨੇ ਉਹਨਾਂ ਦੇ ਕੋਲ। ਤੇ ਇਹ ਜਿਹੜੀ ਗੰਢੇਲ ਹੈ ਆਉਂਦੇ ਨੇ ਜੀ ਇਹ ਬੀ ਬਣਾਉਂਦੀ ਹੈ, ਬੀ ਪੈਦਾ ਕਰਦੀ ਹੈ ਤੇ ਸਾਰੀ ਗੰਢੇਲ ਜਿਹੜੀ ਹੈ ਨਾ ਮਤਲਬ ਕਿ ਇਹਦਾ ਅਸਰ ਪਿਆਜ਼ ਦਾ ਲੈ ਜਾਂਦੀ ਹੈ ਤੇ ਥੱਲੇ ਸਿਰਫ ਜੜ ਰਹਿ ਜਾਂਦੀ ਹੈ। ਪਿਆਜ਼ ਖਤਮ ਹੋ ਜਾਂਦਾ ਹੈ ਥੱਲੇ ਸਿਰਫ ਜੜ ਰਹਿ ਜਾਂਦੀ ਤੇ ਮੈਨੂੰ ਵੀ ਅੱਜ ਜਿਹੜਾ ਪ੍ਰੈਕਟੀਕਲ ਗੰਢੇਲ ਦਾ ਪਤਾ ਚੱਲਿਆ ਨਾ ਇੱਥੇ ਆ ਕੇ ਲੱਗਿਆ। ਸਰ ਜੀ ਅਸੀਂ ਭਾਈ ਤੀਕ ਸਾਹਿਬ ਨਾਲ ਨੇ ਮੀਆਂ ਨਦੀਮ ਸਾਹਿਬ ਨਾਲ ਨੇ, ਇਹਨਾਂ ਨੂੰ ਪੁੱਛਾਂਗੇ ਭਾਈਆਂ ਨੂੰ ਆਪਣੀ ਇਹਨਾਂ ਦੀ ਜ਼ਮੀਨ ਹੈ ਰੱਬ ਦੀ ਬੜੀ ਇਹਨਾਂ ਤੇ ਮਿਹਰ ਹੈ, ਮਿਹਨਤ ਕਰਦੇ ਨੇ, ਆਪਣੀਆਂ ਗੱਡੀਆਂ ਰੱਖੀਆਂ ਨੇ, ਇਹ ਮੰਡੀ ਦੇ ਵਿੱਚ ਆਪਣੀ ਫਸਲ ਨੂੰ ਪਹੁੰਚਾਉਂਦੇ ਨੇ ਜਿੱਥੇ ਕੋਈ ਆਖੇ ਮਤਲਬ ਕਿ ਲੈ ਕੇ ਜਾਏ। ਸਟ੍ਰਾਬਰੀ ਵੀ ਤੁਹਾਨੂੰ ਵਿਖਾਵਾਂਗੇ, ਸਟ੍ਰਾਬਰੀ ਵੀ ਇਹਨਾਂ 3.5 ਕਿੱਲੇ ਸਰ 3.5 ਪੈਲੀਆਂ ਇਹਨਾਂ ਸਟ੍ਰਾਬਰੀ ਵੀ ਲਾਈ ਹੈ, ਫਿਰ ਪਪੀਤਾ ਲਗਾਇਆ ਤੇ ਬੜਾ ਅੱਛਾ ਕੰਮ ਕਰ ਰਹੇ ਨੇ। ਤੇ ਇਹਨਾਂ ਨੂੰ ਪੁੱਛਾਂਗੇ ਕਿ ਸਾਰੇ ਤੁਹਾਡਾ ਨਿਜ਼ਾਮ ਸਾਰਾ ਠੀਕ ਰਹਿੰਦਾ ਜੀ? ਭਾਈ ਅਤੀਕ ਸਾਹਿਬ ਇਹ ਤੁਸੀਂ ਮਿਹਨਤ ਕਰਦੇ ਹੋ ਤੇ ਰੋਟੀ ਰੋਜ਼ੀ ਲੱਭ ਜਾਂਦੀ ਹੈ? ਸ਼ੁਕਰ ਲਾ ਮਿਲਦੀ ਹੈ ਜੀ। ਇਹਦੇ ਵਿੱਚ ਕੋਈ ਘਾਟਾ ਵਾਧਾ ਨਿਜ਼ਾਮ ਚੱਲਦਾ ਫਿਰ? ਉਹ ਹੋ ਜਾਂਦਾ ਹੈ, ਕਦੀ ਵੱਜ ਜਾਂਦੇ ਨੇ ਕਦੀ ਘਟ ਜਾਂਦੇ ਨੇ। ਅੱਛਾ ਜੀ। ਤੇ ਮੀਆਂ ਸਾਹਿਬ ਤੁਸੀਂ ਕੋਈ ਇਹਦੇ ਬਾਰੇ ਕੋਈ ਗੱਲ ਸਾਰੇ ਸਟਾਪਰੀ ਹੈ ਆਪਣਾ ਹੁਣ ਵੇਖੋ ਰਕਮਾਂ ਦਾ ਮਾਲ ਹੈ ਤੇ 20-30 ਰੁਪਏ ਆਪਣਾ ਵੇਚਦੀ ਪਈ ਤੇ ਲੱਖਾਂ ਰੁਪਏ ਲਾਏ ਨੇ ਜੀ ਜੀ ਠੀਕ ਹੈ ਨਾ। ਤੇ ਉਸ ਤਰ੍ਹਾਂ ਹੀ ਹੈ ਵੀ ਗੰਢੇਲ ਆਪਣਾ ਆ ਜਾਂਦਾ ਹੈ ਹਾਂਜੀ ਠੀਕ ਹੈ ਤੇ ਇਹਦੇ ਵਿੱਚ ਸਾਨੂੰ ਕੋਈ ਸ਼ੈ ਨਹੀਂ ਲੱਭਦੀ ਹੈਗੀ ਠੀਕ ਹੈ ਨਾ। ਤੇ ਆ ਜਿਹੜਾ ਗੰਢਾ ਹੈ ਇਹ ਤੇ ਹੁਣ ਤੁਹਾਨੂੰ ਪਤਾ ਹੀ ਹੈ ਜਿੰਨਾ ਕੋ ਰੇਟ ਲੱਗਦਾ ਪਿਆ ਚੱਲ ਹਿਸਾਬ ਠੀਕ ਹੈ। ਇਹਦੇ ਚ ਮਿਹਨਤਾਂ ਨੇ ਮਿਹਨਤ ਕਰਕੇ ਕਈ ਵਾਹ ਕੇ ਰੰਬੇ ਵਾਹ ਕੇ ਤੇ ਤਾਂ ਆਪਣਾ ਜਾ ਕੇ ਆਪਣਾ ਮਿਹਨਤ ਪੂਰੀ ਹੁੰਦੀ ਹੈ ਠੀਕ ਹੈ ਨਾ ਜੀ। ਜੀ ਜੀ ਮਜ਼ਦੂਰੀ ਦੇਣੀ ਹੈ, ਮਾਮਲੇ ਦੇਣੇ ਨੇ, ਸਾਰਾ ਕੋਈ ਨਿਜ਼ਾਮ ਜਿਹੜਾ ਹੈ ਉਹ ਫਿਰ ਇਹਦੇ ਵਿੱਚ ਹੀ ਕੱਢਣਾ ਹੈ ਠੀਕ ਹੈ। ਤੇ ਲੇਕਿਨ ਇਹ ਵੀ ਜਰਾ ਪਨੀਰੀ ਜਿਹੜੀ ਆਪਣਾ ਸਹੀ ਤਰੀਕੇ ਨਾਲ ਦਿੱਤੀ ਜਾਵੇ ਜ਼ਿਮੀਂਦਾਰਾਂ ਨੂੰ ਠੀਕ ਹੈ ਨਾ ਜੀ। ਤੇ ਮਿਹਰਬਾਨੀ ਉਹਨਾਂ ਦੀ ਜਿਨ੍ਹਾਂ ਸਾਨੂੰ ਆਪਣਾ ਪਨੀਰੀ ਦਿੱਤੀ ਹੈ ਤੇ ਆਪਣਾ ਜਿਹੜਾ ਰੇਟ ਜਨਾਬ ਸਾਨੂੰ ਜਰਾ ਡਟ ਕੇ ਲੱਗ ਜਾਏਗਾ ਤੇ ਸਾਡੀ ਜਿਹੜੀ ਮਿਹਨਤ ਜਿਹੜੀ ਵਾਪਸ ਆ ਜਾਏਗੀ। ਜਿਸ ਤਰ੍ਹਾਂ ਉਹਨਾਂ ਕਹਿਣ ਦਾ ਮਕਸਦ ਇਹ ਵੇ ਕਿ ਅਸੀਂ ਗੋਡੀਆਂ ਕਰਨੇ ਆ ਇਹਨਾਂ ਨੇ ਮਤਲਬ ਕਿ ਅਸੀਂ ਪਨੀਰੀ ਦੇ ਪੈਸੇ ਲਾਏ ਨੇ, ਪਾਣੀ ਮਿਹਨਤ ਸਾਡੀ ਮਤਲਬ ਕਿ ਜਦੋਂ ਚਗਾਈ ਦਿੰਨੇ ਆ ਸਾਡੀ ਮਿਹਨਤ ਦੇ ਵਿੱਚ ਹੀ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਅਸੀਂ ਸਟ੍ਰਾਬਰੀ ਦੇ ਵੀ ਤੁਹਾਨੂੰ ਲੈ ਕੇ ਜਾਵਾਂਗੇ। ਸਟ੍ਰਾਬਰੀ ਲਾਈ ਉਹਦੇ ਵਿੱਚ ਕਾਫੀ ਸਾਨੂੰ ਲਾਸ ਹੋਇਆ। ਰਮਜ਼ਾਨ ਤੋਂ ਪਹਿਲਾਂ ਤੇ ਅੱਛਾ ਰੇਟ ਸੀ ਲੇਕਿਨ ਹੁਣ ਤੇ ਸਿਰਫ ਆਂਦੇ ਨੇ ਕਿ ਜਿਹੜੀ ਉਹਦੀ ਤੜਾਈ ਹੈ ਨਾ ਉਹ ਵੀ ਸਾਨੂੰ ਖਵਾਈ ਜਿਹੜੀ ਹੈ ਮਤਲਬ ਕਿ ਜਿਹੜੀਆਂ ਅਸੀਂ ਚੋਣੀਆਂ ਲਾਣੇ ਉਹ ਵੀ ਪੱਲਿਓਂ ਪੈ ਰਹੀਆਂ ਤੇ ਅਸੀਂ ਡਰਦੇ ਤੜਾਉਂਦੇ ਨਹੀਂ ਹੈ ਪਏ। ਸਟ੍ਰਾਬਰੀ ਉੱਥੇ ਹੀ ਪੱਕ ਕਿਤੇ ਡਿੱਗ ਰਹੀ ਹੈ। ਤੇ ਇਹ ਨਾ ਰੱਬ ਸੋਹਣੇ ਦੇ ਨਾਲ ਹੀ ਹਰ ਬੰਦੇ ਦੀ ਭੰਜਾਲੀ ਹੈ ਉਹ ਹੀ ਕਰਮ ਕਰੇ ਤੇ ਸਾਡੀ ਹਕੂਮਤੇ ਪੰਜਾਬ ਅੱਗੇ ਰਿਕਵੈਸਟ ਹੈ ਕਿ ਕਿਸਾਨਾਂ ਦੀ ਮਜ਼ੀਦ ਹੈਲਪ ਕੀਤੀ ਜਾਏ ਤਾਂ ਕਿ ਜਿਹੜੇ ਇਹਨਾਂ ਨੂੰ ਪਿੱਛੋਂ ਅਖਰਾਜਾਤ ਨੇ ਇਹਨਾਂ ਨੂੰ ਖਾਦਾਂ ਸਪਰੇਵਾਂ ਮੀਨ ਕੇ ਜਿਹੜੀ ਪਨੀਰੀ ਮਿਲਦੀ ਹੈ ਉਹ ਇਹਨਾਂ ਨੂੰ ਰਹਿਤ ਮਿਲੇਗੀ ਤੇ ਇਹ ਵੀ ਅੱਗੋਂ ਚੀਜ਼ਾਂ ਰਹਿਤ ਕਰਨਗੇ। ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਜੇ। ਪਾਕਿਸਤਾਨ ਜ਼ਿੰਦਾਬਾਦ।